ਪਾਕਿਸਤਾਨ ਵੱਲੋਂ ਅਫਗਾਨਿਸਤਾਨ ਨੂੰ ਜਦੋਂ ਇਹ ਆਖਿਆ ਗਿਆ ਹੈ ਕਿ ਆਪਣੀ ਧਰਤੀ ਪਾਕਿਸਤਾਨ ਤੇ ਹਮਲੇ ਕਰਨ ਲਈ ਵਰਤਣ ਤੋਂ ਰੋਕ ਦੇਵੇ, ਇਹਨਾਂ ਸਾਰੇ ਗਰੁੱਪਾਂ ਧੜਿਆਂ ਨੂੰ ਫੜੇ ਔਰ ਇਹਨਾਂ ਦੇ ਉੱਤੇ ਨੱਥ ਪਾਏ ਜਿਹੜੇ ਪਾਕਿਸਤਾਨ ਆ ਕੇ ਹਮਲਾ ਕਰਦੇ ਨੇ। ਇਸਤੰਬੁਲ 'ਚ ਹੋਣ ਵਾਲੀ ਗੱਲਬਾਤ ਦੇ ਵਿੱਚ ਇੱਕ ਨੁਕਤਾ ਇਹ ਵੀ ਸਾਹਮਣੇ ਆਇਆ ਸੀ ਜਿਹਦੇ ਤਾਲਿਬਾਨਾਂ ਨੇ ਆਖਿਆ ਸੀਗਾ ਕਿ ਅਸੀਂ ਇਹ ਲੋਕ ਜਿਹੜੇ ਇੱਥੋਂ ਪਾਕਿਸਤਾਨ ਜਾ ਕੇ ਹਮਲਾ ਕਰਦੇ ਨੇ ਉਹ ਪਾਕਿਸਤਾਨ ਦੇ ਹਵਾਲੇ ਕਰਨ ਨੂੰ ਤਿਆਰ ਆ। ਜਿਹਦੇ ਤੇ ਹੁਣ ਪਾਕਿਸਤਾਨ ਦੇ ਫਾਰਨ ਆਫਿਸ ਦਾ ਸਰਕਾਰੀ ਪੱਧਰ ਤੇ ਬਿਆਨ ਸਾਹਮਣੇ ਆਇਆ ਹੈ ਕਿ ਪਾਕਿਸਤਾਨ ਨੇ ਕਦੀ ਵੀ ਅਫਗਾਨਿਸਤਾਨ 'ਚ ਕਿਸੇ ਹਕੂਮਤ ਦੇ ਨਾਲ ਗੱਲਬਾਤ ਕਰਨ ਤੋਂ ਇਨਕਾਰ ਨਹੀਂ ਕੀਤਾ। ਕੋਈ ਵੀ ਹਕੂਮਤ ਉੱਥੇ ਹੋਵੇ, ਭਾਵੇਂ ਤਾਲਿਬਾਨ ਦੀ ਜਾਂ ਦੂਸਰੇ ਧੜਿਆਂ ਦੀ, ਅਸੀਂ ਉਹਨਾਂ ਨਾਲ ਗੱਲਬਾਤ ਕੀਤੀ, ਪਰ ਪਾਕਿਸਤਾਨ ਕਿਸੇ ਦਹਿਸ਼ਤਗਰਦ ਜਾਂ ਅਤਗਰਦ ਗਰੁੱਪ ਦੇ ਨਾਲ ਗੱਲਬਾਤ ਨਹੀਂ ਕਰੇਗਾ, ਭਾਵੇਂ ਉਹ ਤਹਿਰੀਕੇ ਤਾਲਿਬਾਨ ਪਾਕਿਸਤਾਨ ਵਾਲੇ ਹੋਣ ਜਾਂ ਬਲੋਚ ਲਿਬਰੇਸ਼ਨ ਆਰਮੀ। ਬਲੋਚ ਲਿਬਰੇਸ਼ਨ ਆਰਮੀ ਉਹੀ ਗਰੁੱਪ ਹੈ ਜਿਹੜਾ ਬਲੋਚਿਸਤਾਨ ਦੇ ਵਿੱਚ ਅਤਗਰਦੀ ਦੇ ਵਕੂਏ ਨੇ ਜਿਹੜੇ ਜਾਂ ਮਾਮਲੇ ਨੇ ਜਿਹੜੇ ਉਹਨਾਂ ਦੇ ਪਿੱਛੇ ਹੈ। ਪਾਕਿਸਤਾਨੀ ਫਾਰਨ ਆਫਿਸ ਦੇ ਤਰਜਮਾਨ ਅੰਦਰਾਬੀ ਹੋਣਾ ਦਾ ਆਖਣਾ ਸੀਗਾ ਕਿ ਪਾਕਿਸਤਾਨ ਇਹ ਕਹਿੰਦਾ ਹੈ ਕਿ ਜੇ ਅਫਗਾਨਿਸਤਾਨ ਵਾਕਈ ਮੁਖਲਸ ਆ ਔਰ ਇਹਨਾਂ ਲੋਕਾਂ ਨੂੰ ਪਾਕਿਸਤਾਨ ਦੇ ਸਪੁਰਦ ਕਰਨਾ ਚਾਹੁੰਦਾ ਹੈ ਤੇ ਅਸੀਂ ਇਹੋ ਜਿਹੇ ਪਾਕਿਸਤਾਨੀਆਂ ਨੂੰ ਲੈਣ ਲਈ ਤਿਆਰ ਆ, ਪਰ ਅਫਗਾਨਿਸਤਾਨ ਹਵਾਲਗੀ ਕਰਨਾ ਚਾਹੁੰਦਾ ਹੈ ਤੇ ਉਸ ਸਰਹੱਦ ਦੇ ਉੱਤੇ ਆ ਕੇ ਬਕਾਇਦਾ ਉਸ ਤਰੀਕੇ ਦੇ ਨਾਲ ਕਰੇ ਜਿੱਦਾਂ ਇੰਟਰਨੈਸ਼ਨਲੀ ਇੱਕ ਮੁਲਕ ਦੂਸਰੇ ਮੁਲਕ ਦੇ ਸ਼ਹਿਰੀਆਂ ਨੂੰ ਉਸ ਮੁਲਕ ਦੇ ਸਪੁਰਦ ਕਰਦਾ ਹੈ। ਅਫਗਾਨਿਸਤਾਨ ਇਹਨਾਂ ਲੋਕਾਂ ਨੂੰ ਜਦੀਦ ਅਸਲੇ ਦੇ ਨਾਲ ਮੁਸੱਲਾ ਕਰਕੇ ਆਪ ਮਾਰੂ ਜੈਕਟਾਂ ਪਵਾ ਕੇ ਜੇ ਪਾਕਿਸਤਾਨ ਦੇ ਹਵਾਲੇ ਕਰਨ ਦੀ ਗੱਲ ਕਰਦਾ ਹੈ ਕਿ ਉਹ ਇੱਕ ਹਮਲਾਵਰ ਬਣ ਕੇ ਆਣ ਔਰ ਸਾਡੀ ਫੋਰਸਿਸ ਤੇ ਹਮਲਾ ਕਰਨ ਤੇ ਇਹ ਕਾਬਿਲ ਕਬੂਲ ਨਹੀਂ। ਅਫਗਾਨਿਸਤਾਨ ਇਸ ਮਾਮਲੇ ਨੂੰ ਪਨਾਹ ਗੁਜ਼ੀਨਾਂ ਦਾ ਰੰਗ ਦੇਣਾ ਚਾਹੁੰਦਾ ਹੈ ਜੋ ਕਿ ਗਲਤ ਹੈ। ਇਹ ਪਨਾਹ ਗੁਜ਼ੀਨ ਨਹੀਂ, ਇਹ ਅਤਗਰਦ ਨੇ।